ਚੀਨ ਵੈਲੀ ਦੇ ਲੋਅਰ ਪਾਰਟ ਦੇ ਵਿੱਚ ਇਹ ਜਿਹੜਾ ਸੜਕ ਬਣਾ ਰਿਹਾ ਹੁਣ, ਕਿਉਂਕਿ ਇਹ ਟੈਰੀਟਰੀ ਉਹ ਹੈ ਜਿਹੜੀ 1963 ਚ ਪਾਕਿਸਤਾਨ ਨੇ ਗਿਫਟ ਕੀਤੀ ਚਾਈਨਾ ਨੂੰ, ਸੋ ਓਬਵੀਅਸਲੀ ਚਾਈਨੀਜ਼ ਟੈਰੀਟਰੀ ਹੈ। ਔਰ ਇਹਦੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਸਾਇਚਨ ਗਲੇਸ਼ੀਅਰ ਜਿਹੜਾ ਦੁਨੀਆ ਦਾ ਹਾਈਐਸਟ ਬੈਟਲ ਫੀਲਡ ਹੈ ਉਹ ਚਾਈਨਾ ਔਰ ਪਾਕਿਸਤਾਨ ਦੇ ਵਿਚਾਲੇ ਹੈ, ਔਰ ਇਹ ਤਾਂ ਸਾਡੇ ਟਰੂਪਸ ਔਰ ਦੂਜੇ ਸਾਰੇ ਵਲਨਰੇਬਲ ਹੋਣਗੇ। The ਸ਼ਖਸਗਾਮ ਵੈਲੀ ਇਜ਼ ਅ ਪਾਰਟ ਆਫ ਟੈਰੀਟਰੀ ਆਫ ਇੰਡੀਆ, ਕਿਉਂਕਿ ਹੁਣ ਇਹ ਦਾਅਵਾ ਕਰਦੇ ਨੇ ਕਿ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਆਜ਼ਾਦ ਉਹ ਵੀ ਸਾਡਾ ਹੈ। ਉਹ ਕਹਿੰਦੇ ਜੀ ਜੇ ਚੀਨ ਉੱਥੇ ਸੜਕ ਬਣਾਏ ਤਾਂ ਚੀਨ ਸਾਡੀ ਟੈਰੀਟਰੀ 'ਚ ਬਣਾ ਰਿਹਾ। ਅਸੀਂ 1963 ਦੇ ਉਸ ਚਾਈਨਾ ਪਾਕਿਸਤਾਨ ਬਾਰਡਰ ਐਗਰੀਮੈਂਟ ਨੂੰ ਨਹੀਂ ਮੰਨਦੇ ਜਿਹਦੇ ਥੱਲੇ ਪਾਕਿਸਤਾਨ ਨੇ ਉਹ ਟੈਰੀਟਰੀ ਚੀਨ ਨੂੰ ਦੇ ਦਿੱਤੀ ਸੀ। We have registered our protest with the Chinese side against the illegal attempts to alter facts on the ground. We further reserve the right to take necessary measures to safeguard our interests ਕਿ ਅਸੀਂ ਆਪਣੇ ਹਿੱਤਾਂ ਨੂੰ ਜਿਹੜਾ ਉਹ ਸੁਰੱਖਿਅਤ ਕਰਨ ਦਾ ਹੱਕ ਰੱਖਦੇ ਹਾਂ। व्यूअर्स वेलकम बैक टू प्रोग्राम। सो इस गलबात करन जा रहे हैं कि भारत सरकार ने चीन सरकार को प्रोटेस्ट दर्ज करवाया। इस प्रोटेस्ट की वजह चीन वालों सियाचन ग्लेशियर नेड़े शख्सगाम वैली विच बनाई जा रही सड़क है। सो याद रहे ये हिस्सा पाकिस्तानी मलकीयत सी अते आज़ाद कश्मीर का हिस्सा सी। सो 1963 विच पाकिस्तान ने ये टैरिटरी चीन नूं तोहफे वजू दित्ती सी। सो इस बारे आपां गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇਹ ਖਬਰ ਜਦੋਂ ਮੈਂ ਦੇਖੀ ਤਾਂ ਮੈਨੂੰ ਉਹ ਇੱਕ ਕਿਸਾਨ ਔਰ ਬਾਣੀਏ ਦੀ ਲੜਾਈ ਚੇਤੇ ਆਈ ਕਿ ਵੀ ਜਿਹੜਾ ਕਿਸਾਨ ਥੋੜਾ ਕਮਜ਼ੋਰ ਸੀ ਬਾਣੀਆਂ ਨੇ ਢਾਹ ਲਿਆ ਔਰ ਪਰ ਉੱਪਰ ਬੈਠਾ ਜਿਹੜਾ ਉਹ ਰੋਈ ਜਾਂਦਾ। ਉਹ ਕੋਲੋਂ ਇੱਕ ਲੰਘਦਾ ਉਹਨੇ ਕਿਹਾ ਵੀ ਥੱਲੇ ਤੋਂ ਉਹਨੂੰ ਸੁੱਟਿਆ ਹੋਇਆ ਰੋਈ ਜਾਂਦਾ, ਕਹਿੰਦਾ ਨਹੀਂ ਇਹ ਜਦੋਂ ਉੱਠੇਗਾ ਤਾਂ ਮੈਨੂੰ ਮਾਰੇਗਾ। ਨਹੀਂ, ਇੱਕ ਪਾਰਟ ਤਾਂ ਇਹ ਹੈ। ਅਤੇ ਦੂਸਰਾ ਜਦੋਂ ਉਹਦੇ ਕਿਸੇ ਦੇ ਛਿੱਤਰ ਪਰੇਡ ਹੋ ਰਹੀ ਹੈ ਅਤੇ ਉਹ ਖਾ ਕੇ ਜੁੱਤੀਆਂ ਥੋੜ੍ਹੀ ਦੂਰ ਜਾ ਕੇ ਖਲੋ ਕੇ ਫਿਰ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ। ਉਹ ਫਿਰ ਉਹਨੂੰ ਫੜਦਾ, ਉਹਨੂੰ ਫਿਰ ਉਸ ਦੀ ਛਿਤਰੌਲ ਕਰਦਾ, ਉਹ ਫਿਰ ਜਾ ਕੇ ਖਲੋ ਜਾਂਦਾ ਇਬ ਕੀ ਵਾਰ ਮਾਰ ਤੋਂ ਦੇਖੋ। ਹੁਣ ਭਾਰਤ ਦਾ ਜਿਹੜਾ ਚੀਨ ਨਾਲ ਰਿਸ਼ਤਾ ਹੈ ਇਹ ਇਵੇਂ ਹੀ ਹੈ ਦੋਵੇਂ ਤਰ੍ਹਾਂ। ਜਦੋਂ ਅਮਰੀਕਾ ਨਾਲ ਨਵੀਂ ਯਾਰੀ ਪਾ ਕੇ ਜਿਹੜਾ ਉਹ ਝੂਠਾ ਮੁੱਛ ਨੂੰ ਵੱਟ ਦੇਣ ਵਾਂਗ ਚੀਨ ਨੂੰ ਲਲਕਾਰਨਾ ਸ਼ੁਰੂ ਕੀਤਾ ਅਤੇ ਵਿੱਚੋਂ ਉਦੋਂ ਵੀ ਕੰਬੇ ਹੋਏ ਸੀ ਉਸ ਬਾਣੀਏ ਵਾਂਗ ਜਿਹੜਾ ਭਾਵੇਂ ਉੱਤੇ ਚੜ੍ਹਿਆ ਸੀ ਪਰ ਉਹਨੂੰ ਸੀ ਕਿ ਵੀ ਇਹ ਉੱਠੇਗਾ ਤਾਂ ਮਾਰੇਗਾ। ਇਸ ਲਈ ਜਦੋਂ ਸੱਚਮੁੱਚ ਚੀਨ ਨੇ ਫਿਰ ਉਹਦਾ ਸਬਕ ਦਿੱਤਾ ਅਤੇ ਇਹਨਾਂ ਦੇ ਮੂੰਹ 'ਚੋਂ ਅੱਜ ਤੱਕ ਚੀਨ ਲਫ਼ਜ਼ ਵੀ ਨਹੀਂ ਨਿਕਲਿਆ ਗਲਵਾਨ ਵੈਲੀ ਦਾ। ਅਸੀਂ ਅਤੇ ਹੁਣ ਤੁਸੀਂ ਉਹ ਜਿਹੜੀ ਤਿੜਬਾਜ਼ੀ ਇਹਨਾਂ ਦੀ ਦੇਖੋ, ਜਦੋਂ ਇਹਨਾਂ ਨੇ 5 ਅਗਸਤ 2019 ਨੂੰ 4 ਸਾਲ ਪਹਿਲੇ ਜੰਮੂ ਕਸ਼ਮੀਰ ਦਾ ਆਰਟੀਕਲ 370 ਖ਼ਤਮ ਕੀਤਾ, 35A ਖ਼ਤਮ ਕੀਤਾ ਔਰ ਉਸ ਤਕਰੀਰ 'ਚ ਜਿਹਦੇ 'ਚੋਂ ਇਹ 2019 ਦਾ ਬਾਣੀਏ ਦਾ ਇਹ ਜਿਹੜਾ ਮਾਰਿਆ ਗਿਆ ਝੂਠਾ ਲਲਕਾਰਾ ਸੀ, ਉਹਨੇ ਹੀ ਜੂਨ 2020 'ਚ ਇਹਨਾਂ ਨੂੰ ਜੁੱਤੀਆਂ ਪਵਾਈਆਂ। ਉਹ ਸੀ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਜੇ ਅਸੀਂ ਇਹ ਖ਼ਤਮ ਕਰ ਦਿੱਤਾ ਹੈ, ਅਸੀਂ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਵੀ ਲੈਣਾ ਔਰ ਅਸੀਂ ਜਿਹੜਾ ਅਕਸਾਈ ਚਿੰਨ੍ਹ ਜਿਹੜਾ 1962 ਵੇਲੇ ਚੀਨ ਨੇ ਸਾਡੇ ਤੋਂ ਖੋਹ ਲਿਆ ਸੀ ਅਸੀਂ ਉਹ ਵੀ ਵਾਪਸ ਲੈਣਾ। ਉਹ ਅਕਸਾਈ ਚਿੰਨ੍ਹ ਤਾਂ ਦੇ ਦਿੱਤਾ ਚੀਨ ਨੇ ਵਾਪਸ ਫਿਰ ਜੂਨ 2020 76 ਫੇਰੇ। ਔਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਹਨਾਂ ਦੇ ਝੂਠ ਦਾ ਜੇ ਤੁਸੀਂ ਹਾਲ ਦੇਖਣਾ ਹੋਏ ਕਿ ਵੀ ਇੱਕ ਪਾਸੇ ਇਹਨਾਂ ਨੇ ਆਪਣੇ ਚੋਣ ਪ੍ਰਚਾਰ 'ਚ ਕਿਹਾ ਜੀ 370 ਸੀਟਾਂ ਜੀ, ਉਹਦਾ ਵੀ ਇਹ ਕਿ ਜੀ ਅਸੀਂ ਕਸ਼ਮੀਰ 'ਚ ਇੰਨਾ ਵਿਕਾਸ ਹੋਇਆ, ਉਹਦੇ 'ਚ ਬਿਆਨਬਾਜ਼ੀ ਇਹਨਾਂ ਦੀ ਕਿ ਇਹਨਾਂ ਪਿਛਲੇ ਸਾਲ 'ਚ 2 ਕਰੋੜ ਲੋਕ ਕਸ਼ਮੀਰ ਵਾਦੀ ਦੇ ਵਿੱਚ ਆਏ। ਪਹਿਲਾਂ ਤਾਂ ਇਹ ਵੀ ਫਿਗਰ ਝੂਠ ਹੋਏਗੀ, ਪਰ ਜੇ ਤੁਸੀਂ ਇਹਨਾਂ ਦਾ ਹੀ ਮੰਨ ਲਓ, ਹੁਣ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਅਨਾਊਂਸ ਹੋਈਆਂ ਜਿਹੜੀਆਂ 3 ਸੀਟਾਂ ਕਸ਼ਮੀਰ ਵਾਦੀ ਦੀਆਂ ਨੇ, ਉਹਦੇ 'ਚ ਅਨੰਤਨਾਗ ਵੀ ਹੈ ਜਿਹਦੇ 'ਚ ਰਜੌਰੀ ਵੀ ਲੱਗਦਾ ਹੈ ਔਰ 3 ਸੀਟਾਂ ਦੇ ਉੱਤੇ ਚੋਣ ਕੈਂਸਲ ਕਰ ਦਿੱਤੀ ਗਈ ਹੈ। ਡੇਟਾਂ ਦੇ ਜਿਹੜਾ ਅਨੰਤਨਾਗ ਔਰ ਦੂਸਰੇ 'ਚ ਕੈਂਸਲ ਕੀਤੀ ਗਈ ਔਰ ਦੂਸਰੀਆਂ 'ਚ ਵੀ ਇਹ ਕਹਿ ਕੇ ਕਿ ਜੀ ਮੌਸਮ ਜਿਹੜਾ ਉਹ ਫਿੱਟ। ਲੇਕਿਨ ਉਹਨਾਂ ਤਿੰਨੋਂ ਹੀ ਕਸ਼ਮੀਰ ਵਾਦੀ ਦੀਆਂ ਸੀਟਾਂ ਦੇ ਉੱਤੇ ਬੀਜੇਪੀ ਨੇ ਆਪਣੇ ਉਮੀਦਵਾਰ ਖੜੇ ਨੇ ਕਿਉਂਕਿ ਉਹਨਾਂ ਨੂੰ ਸੀ ਵੀ ਵਿੱਚੋਂ ਵੋਟ ਹੀ ਕੋਈ ਨਹੀਂ ਨਿਕਲਣੀ। ਹੁਣ ਇਹ ਆਪਣੇ ਆਪ 'ਚ ਕਿ ਜੀ ਅਸੀਂ ਕਸ਼ਮੀਰੀਆਂ ਦਾ ਦਿਲ ਜਿੱਤ ਲਿਆ। ਹੁਣ ਮੋਦੀ ਨੇ
ਜਦੋਂ ਉੱਥੇ ਸਾਰੇ ਮੁਲਾਜ਼ਮਾਂ ਨੂੰ ਜ਼ਬਰਦਸਤੀ ਸੱਦਾ ਦੇ ਕੇ ਲਾਲ ਚੌਂਕ ਦੇ ਵਿੱਚ ਲੈਕਚਰ ਕੀਤਾ ਤੇ ਉੱਥੇ ਆਪਣਾ ਬੁੱਤ ਵੀ ਲਵਾ ਕੇ ਆਇਆ, ਉਦੋਂ ਉਹਨੇ ਕਿਹਾ ਜੀ ਕਿ ਕਸ਼ਮੀਰੀ ਹਰ ਇੱਕ ਦੇ ਦਿਲ 'ਚ ਮੋਦੀ ਬੈਠਾ ਕਿਉਂਕਿ ਅਸੀਂ ਇਹ ਖਤਮ ਕਰਕੇ ਜ਼ੁਲਮ ਖਤਮ ਕਰਤਾ, ਅਸੀਂ ਸ਼ੂਦਰਾਂ ਨੂੰ ਹੱਕ ਦੇ ਦਿੱਤੇ, ਰਿਜ਼ਰਵੇਸ਼ਨ ਦੇ ਦਿੱਤੀ, ਅਸੀਂ ਫਲਾਣਾ ਕਰ ਲਿਆ, ਢਿਮਕਾ ਕਰ ਲਿਆ। ਪਰ ਹਕੀਕਤ ਇਹ ਹੈ ਵੀ 3 ਸੀਟਾਂ ਜਿਹੜੀਆਂ ਕਸ਼ਮੀਰ ਵਾਦੀ ਦੀਆਂ ਨੇ ਪਾਰਲੀਮੈਂਟ ਦੀਆਂ, ਉਹਦੇ 'ਚ ਨੈਸ਼ਨਲ ਕਾਨਫਰੰਸ ਹੈ, ਮਹਿਬੂਬਾ ਮੁਫਤੀ ਦੀ ਪਾਰਟੀ ਹੈ, ਕੋਈ ਹੋਰ ਹੈ। ਬੀਜੇਪੀ ਨੂੰ ਇੰਨੀ ਹਿੰਮਤ ਨਹੀਂ ਹੈ, ਜੇ ਇੰਨੇ ਹੀ ਕਸ਼ਮੀਰੀ ਖੁਸ਼ ਨੇ ਜਾਂ ਦੂਜੇ, ਤੇ ਤੁਸੀਂ ਹੁਣ ਇੱਧਰ ਵੀ ਝੂਠ, ਲੇਕਿਨ ਅਕਸਾਈ ਚਿੰਨ੍ਹ ਵਾਲਾ ਝੂਠ ਜਿਹੜਾ ਉਹ ਦਾਅਵਾ ਕਰਨ ਦਾ ਨਤੀਜਾ ਸੀ ਕਿ ਚੀਨ ਨੇ ਕਿਹਾ ਵੀ ਠੀਕ ਹੈ। ਉਦੋਂ ਤੱਕ ਚਾਈਨਾ ਜੋ ਵੀ ਲਾਈਨ ਆਫ ਐਕਚੁਅਲ ਕੰਟਰੋਲ ਤੇ ਬੈਠਾ ਸੀ, ਔਰ ਅੱਜ ਜੇ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਜਿਹੜੀ ਅਸੈਸਮੈਂਟ ਹੈ ਉਸ ਨੂੰ ਅਸੀਂ ਠੀਕ ਮੰਨੀਏ, ਜਿਹੜੀ ਠੀਕ ਹੈ ਕਿ ਚੀਨ ਨੇ ਇਹਨਾਂ 2-3 ਸਾਲਾਂ ਦੇ ਵਿੱਚ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਭਾਰਤ ਦੀ ਖੋਈ ਹੈ। ਔਰ ਹੁਣ ਮੈਨੂੰ ਇਹ ਲੱਗਦਾ ਕਿ ਇਬਕੀ ਬਾਰ ਮਾਰ ਤੋਂ ਦੇਖਣ ਵਾਲੀ ਗੱਲ ਅਗੇਨ ਇਹਨਾਂ ਨੇ ਹੁਣ ਲਦਾਖ ਗਵਾਉਣਾ ਜੋ ਨਜ਼ਰ ਆ ਰਿਹਾ ਜਿਸ ਕਿਸਮ ਦਾ। ਹੁਣ ਹੋਇਆ ਇਹ ਹੈ ਕਿ ਵੀ ਇੱਕ ਵੈਸੇ ਚੀਨ ਔਰ ਪਾਕਿਸਤਾਨ ਦਾ ਲੈਂਡ ਬਾਰਡਰ ਨਹੀਂ ਸੀ ਲੱਗਦਾ, ਕਿਉਂਕਿ ਲੱਗਦਾ ਆਜ਼ਾਦ ਕਸ਼ਮੀਰ ਦਾ ਹਿੱਸਾ ਤਾਂ ਲੱਗਦਾ ਸੀ ਜਿਹੜਾ ਜਿਸ ਦੇ ਵਿੱਚ ਇੱਧਰ ਜਦੋਂ ਅਸੀਂ ਦੇਖਦੇ ਹਾਂ ਮੀਰਪੁਰ, ਰਾਵਲਾਕੋਟ, ਮੁਜ਼ੱਫਰਾਬਾਦ ਹੈ, ਦੂਸਰੇ ਪਾਸੇ ਗਿਲਗਿਤ ਬਾਲਿਸਤਾਨ ਹੈ, ਔਰ ਉਹ ਰੀਜਨ ਜਿੱਥੇ ਕਿ ਸਿਆਚਿਨ ਗਲੇਸ਼ੀਅਰ ਹੈ ਜਿਹੜਾ ਇੰਡੀਆ ਨੇ ਜਿਹੜਾ ਉਹ ਆਕੂਪਾਈ ਕੀਤਾ, ਉੱਥੇ ਰੋਜ਼ ਮਰਵਾ ਰਹੇ ਨੇ, ਕਿਸੇ ਦੇ ਗੈਂਗਰੀਨ, ਕਿਸੇ ਦੀ ਲੱਤ ਕੱਟੀ ਜਾਂਦੇ, ਕਿਸੇ ਹਾਈਐਸਟ ਜਿਹੜਾ ਉਹ ਗਲੇਸ਼ੀਅਰ ਹੈ। ਹੁਣ ਕਿਉਂਕਿ ਉਹ ਆਜ਼ਾਦ ਕਸ਼ਮੀਰ ਸੀ ਔਰ ਪਾਕਿਸਤਾਨ ਦਾ ਹਮੇਸ਼ਾ ਹੀ ਇਹ ਕਲੇਮ ਹੈ ਕਿ ਵੀ ਇਹ ਉਹਨਾਂ ਦਾ ਆਪਣਾ ਪ੍ਰਾਈਮ ਮਿਨਿਸਟਰ ਹੁੰਦਾ, ਆਪਣੀ ਉਹਨਾਂ ਦੀ ਅਸੈਂਬਲੀ ਹੈ। ਲੇਕਿਨ ਜਦੋਂ 1962 ਦੀ ਭਾਰਤ ਪਾਕ ਜੰਗ ਹੋਈ ਔਰ ਜ਼ਾਹਰ ਹੈ ਕਿ ਭਾਰਤ ਦਾ 40,000 ਸਕੁਅਰ ਕਿਲੋਮੀਟਰ ਜਾਂ 40,000 ਮੀਲ ਵੀ ਕਿਹਾ ਜਾਂਦਾ ਏਰੀਆ ਚੀਨ ਨੇ ਖੋਇਆ। ਉਸ ਵੇਲੇ ਪਾਕਿਸਤਾਨ ਤਾਂ ਨਿਊਟਰਲ, ਕਿਉਂਕਿ ਅਮਰੀਕਾ ਦਾ ਦਬਾਅ ਵੀ ਸੀ, ਅਯੂਬ ਖਾਨ ਪ੍ਰੈਜ਼ੀਡੈਂਟ ਸੀ ਔਰ ਜਿਹੜਾ ਫੌਜੀ ਚੀਫ ਤਾਂ ਹੈ ਹੀ ਸੀ। ਔਰ ਅਯੂਬ ਖਾਨ ਦਾ ਜਿਹੜਾ ਫੋਰਨ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਬਹੁਤ ਯੰਗ ਏਜ ਦਾ, ਮੇਰੇ ਖਿਆਲ 27-28 ਸਾਲ ਦਾ ਹੀ ਸੀ ਉਹ, ਯੰਗ ਪਰ ਫੁੱਲ ਆਫ ਆਈਡੀਆਜ਼ ਔਰ ਵੈਰੀ ਬ੍ਰਿਲੀਅੰਟ। ਹਾਲਾਂਕਿ ਬਾਅਦ 'ਚ ਕੀ ਹੋਇਆ ਜਦੋਂ ਲੋਕ ਹੁਕਮਰਾਨ ਬਣ ਜਾਂਦੇ ਨੇ ਤਾਂ ਉਹਨਾਂ 'ਚ ਕਿਸ ਕਿਸਮ ਦੀ ਫਰੌਨੀਅਤ ਆਉਂਦੀ ਹੈ ਔਰ ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਹ ਔਰ ਜ਼ੁਲਫਿਕਾਰ ਅਲੀ ਭੁੱਟੋ ਮਾਓ ਕੈਪ ਹੀ ਪਾਉਂਦਾ ਸੀ ਸਿਰ ਦੇ ਉੱਤੇ। ਮਾਊਜ਼ੇ ਤੋਂਗ ਦੇ ਨਾਲ ਉਸ ਦਾ 1-to-1 ਜਿਹੜਾ ਸੰਵਾਦ ਵੀ ਮਸ਼ਹੂਰ ਸੀ ਕਿ ਜਦੋਂ ਉਹ ਕਦੇ ਜਾ ਕੇ ਉਤਰਦਾ ਸੀ ਨੈਨਕਿੰਗ ਜਾਂ ਬੀਜਿੰਗ ਜਿੱਥੇ ਵੀ ਸੀ ਤੇ ਉਹਨੂੰ ਏਅਰਪੋਰਟ ਤੋਂ ਲੈਣ ਆਉਂਦੇ ਉਹ ਸਿੱਧੇ ਮਾਊਜ਼ੇ ਤੋਂਗ ਦੇ ਦਰਬਾਰ 'ਚ ਲੈ ਜਾਂਦਾ ਸੀ ਔਰ ਘੰਟਿਆਂ ਬਾਅਦ ਦੇ ਯੂਜ਼ ਟੂ ਡਿਸਕਸ ਕਿ ਵੀ ਕੀ ਹੈਗਾ। ਔਰ ਇਸ ਕਿਸਮ ਦਾ ਹੁਣ ਹਾਲਾਂ ਉਦੋਂ ਇਹ ਕਿਹਾ ਜਾਂਦਾ ਵੀ ਚੀਨ ਨੇ ਪਾਕਿਸਤਾਨ ਨੂੰ ਇਹ ਕਿਹਾ ਕਿ ਵੀ ਇਹ ਮੌਕਾ ਹੈ ਲੈ ਲਓ ਕਸ਼ਮੀਰ, ਪਰ ਅਮਰੀਕਾ ਦਾ ਦਬਾਅ ਸੀ ਇਸ ਲਈ। ਔਰ ਅਯੂਬ ਖਾਨ ਫੁੱਲੀ ਜਿਹੜਾ ਉਹ ਪ੍ਰੋ ਅਮਰੀਕਾ ਵੀ, ਹਾਲਾਂ ਚਾਈਨਾ ਨਾਲ ਇੰਨੀ ਕਲੋਜ਼ਨੈਸ ਨਹੀਂ ਸੀ ਉਦੋਂ ਜਿੰਨੀ ਬਾਅਦ ਦੇ ਵਿੱਚ ਹੋਈ, ਲੇਕਿਨ ਪਾਕਿਸਤਾਨ ਸਟੈਂਡ 'ਚ। ਅਦਰਵਾਈਜ਼ ਤਾਂ ਚੀਨ ਨੂੰ ਕੋਈ ਰੋਕਣ ਵਾਲਾ ਨਹੀਂ ਸੀ, ਭਾਵੇਂ ਦਿੱਲੀ 'ਚ ਪਹੁੰਚੇ ਹੁੰਦੇ ਤਾਂ ਪਾਕਿਸਤਾਨ ਨੂੰ ਕੌਣ ਉਹ ਮੌਕਾ ਗਵਾਇਆ। ਮੈਂ ਜਦੋਂ ਇਹ ਦੇਖਦਾ ਵੀ ਕੁਛ ਮੌਕੇ ਹੁੰਦੇ ਨੇ ਹਿਸਟੋਰੀਕਲ ਜਾਂ ਦੂਜੇ। ਔਰ ਉਸ ਤੋਂ ਬਾਅਦ 62 ਤੋਂ ਇੱਕਦਮ ਬਾਅਦ 63 'ਚ ਇਹ ਭੁੱਟੋ ਦੇ ਮਾਈਂਡ ਦਾ ਹੀ ਜਿਹੜਾ ਕਿਹਾ ਜਾਂਦਾ ਹੈ, ਹੋ ਸਕਦਾ ਹੋਰ ਵੀ ਕੋਈ ਹੋਏ ਪਰ ਜਿੰਨਾ ਕੁ ਸਾਡੇ ਤੱਕ ਇਸ ਦੀ ਜਾਣਕਾਰੀ ਹੈ, ਉਹਨੇ ਮਾਊਜ਼ੇ ਤੁੰਗ ਨਾਲ 1-to-1 ਇਸ ਕਿਸਮ ਦੀ ਜਿਹੜੀ ਹੈ ਗੁਫ਼ਤਗੂ ਦੇ ਦੌਰਾਨ ਇਹ ਕਿਹਾ ਕਿ ਵੀ ਸਾਡਾ ਬਾਰਡਰ ਲੱਗਣਾ ਚਾਹੀਦਾ ਔਰ ਅਸੀਂ ਉਹਨੇ ਜਿਹੜਾ ਕੀ ਹੋਏ ਉਹਨੇ ਨਕਸ਼ਾ ਫੈਲਾ ਦਿੱਤਾ ਉਸ ਦੇ ਉੱਤੇ ਟੇਬਲ 'ਤੇ। ਉਸੇ ਰਾਤ ਹੀ ਇਹ ਫੈਸਲਾ ਹੋਇਆ ਕਿ ਸ਼ਾਇਦ ਫਿਗਰ ਗਲਤ ਨਾ ਹੋਏ 5000 ਸਕੁਅਰ ਕਿਲੋਮੀਟਰ ਦੇ ਕਰੀਬ ਜਿਹੜੀ ਟੈਰੀਟੋਰੀ ਸੀ ਉਹ ਪਾਕਿਸਤਾਨ ਨੇ ਗਿਫਟ ਕੀਤੀ ਚੀਨ ਨੂੰ ਤਾਂ ਕਿ ਲੈਂਡ ਬਾਰਡਰ ਵੀ ਲੱਗੇ। ਔਰ ਜੇ ਅੱਜ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਦੂਜੇ ਤੀਜੇ ਸਾਰੇ ਕਾਨਸੈਪਟ ਨੇ ਤਾਂ ਇਹਦਾ ਬੇਸ ਇਹ ਬਣਦਾ। ਹੁਣ ਇਹ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ ਕਿ ਇਹ ਜਿਹੜਾ 1963 ਦਾ ਐਗਰੀਮੈਂਟ ਸੀ ਜਿਹਦੇ ਥੱਲੇ ਇਹ ਜਿਹੜੀ ਉਹਨੂੰ ਗਿਫਟ ਕੀਤਾ ਏਰੀਆ ਨੂੰ, ਹੁਣ ਅੱਜ ਉਹੀ ਹੁਣ ਕਿਉਂਕਿ ਇੰਡੀਆ ਉਦੋਂ ਸਿਆਚਿਨ ਗਲੇਸ਼ੀਅਰ ਦੇ ਉੱਤੇ ਕੋਈ ਨਹੀਂ ਸੀ ਬੈਠਾ, ਗਲੇਸ਼ੀਅਰ 'ਤੇ ਵੀ ਕੋਈ ਕਬਜ਼ੇ ਕਰਦਾ। ਇਹਨਾਂ ਨੇ ਤਾਂ ਆਪਣਾ ਜਦੋਂ ਜੂਨ 84 'ਚ ਹਮਲਾ ਕੀਤਾ ਦਰਬਾਰ ਸਾਹਿਬ 'ਤੇ, ਉਸੇ ਸਾਲ 'ਚ 84 ਦੇ ਜੁਲਾਈ ਜਾਂ ਅਗਸਤ ਦੇ ਵਿੱਚ ਇਹਨਾਂ ਨੇ
ਇੱਕ ਜਿਹਦਾ ਨਾਂ ਇਹਨਾਂ ਨੇ ਆਪਰੇਸ਼ਨ ਮੇਘਦੂਤ ਰੱਖਿਆ, ਉਹਦੇ ਥੱਲੇ ਬਾਨਾ ਸਿੰਘ ਨਾਂ ਦਾ ਜਿਹੜਾ ਜਿਹਨੂੰ ਪਰਮਵੀਰ ਚੱਕਰ ਵੀ ਦਿੱਤਾ, ਜੰਮੂ ਦਾ ਰਹਿਣ ਵਾਲਾ ਸਿੱਖ ਸੀ ਉਹ ਵੀ, ਉਹਨੂੰ ਜਿਹੜਾ ਅੱਗੇ ਲਾ ਕੇ ਜਾਂ ਦੂਜਾ ਬੜਾ ਉਹ ਉਹਦੇ ਤੇ ਬੈਠ ਕੇ ਜਾ ਕੇ। ਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਨੇ, ਉਹਨਾਂ ਦੇ ਸਪੋਕਸਮੈਨ ਨੇ ਚਾਈਨਾ ਦੇ ਅੱਗੇ ਪ੍ਰੋਟੈਸਟ ਕੀਤਾ ਹੈ ਕਿ ਤੁਸੀਂ ਸ਼ਖਸਗਾਮ ਵੈਲੀ ਦੇ ਵਿੱਚ ਜਿਹੜਾ ਆਜ਼ਾਦ ਕਸ਼ਮੀਰ ਹੈ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਉਹਦੇ 'ਚ ਜਿਹੜੀ ਸੜਕ ਬਣਾ ਰਹੇ ਹੋ, ਕਿਉਂਕਿ ਜਿਹੜੀਆਂ ਰੀਸੈਂਟ ਸੈਟੇਲਾਈਟ ਇਮੇजेस ਆਏ ਨੇ ਉਹਨਾਂ ਨੇ ਸ਼ੋਅ ਕੀਤਾ ਹੈ ਕਿ ਚੀਨ ਵੈਲੀ ਦੇ ਲੋਅਰ ਪਾਰਟ ਦੇ ਵਿੱਚ ਇਹ ਜਿਹੜਾ ਸੜਕ ਬਣਾ ਰਿਹਾ। ਹੁਣ ਕਿਉਂਕਿ ਇਹ ਟੈਰੀਟਰੀ ਉਹ ਹੈ ਜਿਹੜੀ 1963 'ਚ ਪਾਕਿਸਤਾਨ ਨੇ ਗਿਫਟ ਕੀਤੀ ਚਾਈਨਾ ਨੂੰ, ਸੋ ਓਬਵੀਅਸਲੀ ਚਾਈਨੀਜ਼ ਟੈਰੀਟਰੀ ਹੈ। ਔਰ ਇਹਦੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਇਹਦੇ ਨਾਲ ਤਾਂ ਸਾਡਾ ਜਿਹੜਾ ਹੈ, ਕਿਉਂਕਿ ਸਾਇਚਨ ਗਲੇਸ਼ੀਅਰ ਜਿਹੜਾ ਦੁਨੀਆ ਦਾ ਹਾਈਐਸਟ ਬੈਟਲਫੀਲਡ ਹੈ ਉਹ ਚਾਈਨਾ ਔਰ ਪਾਕਿਸਤਾਨ ਦੇ ਵਿਚਾਲੇ ਹੈ, ਔਰ ਇਹ ਤਾਂ ਸਾਡੇ ਟਰੂਪਸ ਔਰ ਦੂਜੇ ਸਾਰੇ ਵਲਨਰੇਬਲ ਹੋਣਗੇ। ਔਰ ਇੰਡੀਅਨ ਫੋਰਨ ਮਿਨਿਸਟਰੀ ਨੇ ਕਿਹਾ, ਰਣਧੀਰ ਜਸਵਾਲ ਨੇ, ਕਿ ਦਾ ਸ਼ਖਸਗਾਮ ਵੈਲੀ ਇਜ਼ ਅ ਪਾਰਟ ਆਫ ਟੈਰੀਟਰੀ ਆਫ ਇੰਡੀਆ, ਕਿਉਂਕਿ ਹੁਣ ਇਹ ਦਾਅਵਾ ਕਰਦੇ ਨੇ ਕਿ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਆਜ਼ਾਦ ਉਹ ਵੀ ਸਾਡਾ ਹੈ। ਜੋ ਕਹਿੰਦੇ ਜੀ ਜੇ ਚੀਨ ਉੱਥੇ ਸੜਕ ਬਣਾਏ ਤਾਂ ਚੀਨ ਸਾਡੀ ਟੈਰੀਟਰੀ 'ਚ ਬਣਾ ਰਿਹਾ, ਇਹ ਤਾਂ ਸਾਡੀ ਹੈ ਸ਼ਖਸਗਾਮ ਵੈਲੀ। We have never accepted the so-called China Boundary Agreement of 1963, through which Pakistan unlawfully attempted to cede the area to China and have consistently conveyed our rejection of the same। ਕਿ ਅਸੀਂ 1963 ਦੇ ਉਸ ਚਾਈਨਾ ਪਾਕਿਸਤਾਨ ਬਾਰਡਰੀ ਐਗਰੀਮੈਂਟ ਨੂੰ ਨਹੀਂ ਮੰਨਦੇ ਜਿਹਦੇ ਥੱਲੇ ਪਾਕਿਸਤਾਨ ਨੇ ਉਹ ਟੈਰੀਟਰੀ ਚੀਨ ਨੂੰ ਦੇ ਦਿੱਤੀ ਸੀ। We have registered our protest with the Chinese side against the illegal attempts to alter facts on the ground। We further reserve the right, ਹੁਣ ਇਹ ਮੈਨੂੰ ਜ਼ਿਆਦਾ ਦਿਲਚਸਪ ਕੀ ਬਾਰ ਮਾਰ ਤੋਂ ਦੇਖੋ, we further reserve the right to take necessary measures to safeguard our interests। ਕਿ ਜੀ ਜੇ ਤੁਸੀਂ ਸੜਕ ਬਣਾ ਰਹੇ ਹੋ ਤੇ ਅਸੀਂ ਇਹ ਹੱਕ ਰੱਖਦੇ ਹਾਂ ਕਿ ਅਸੀਂ ਇਹਨੂੰ ਸਾਬੋਤਾਜ ਕਰੀਏ, ਇਹਨੂੰ ਉਹ ਪਾਕਿਸਤਾਨੀ ਹੁੰਦੇ ਉਹਨਾਂ ਨੇ ਕਹਿਣਾ ਬਿਸਮਿਲ੍ਲਾ ਕਰੋ, ਵੀ ਕਰੋ ਬਈ, ਤੁਸੀਂ ਜੇ ਇੰਨਾ ਹੀ ਤੁਹਾਨੂੰ ਚਾਹ ਹੈ, ਅੱਗੇ ਤੁਸੀਂ ਅਕਸਾਈ ਚਿੰਤਾ ਲੈ ਲਿਆ ਵਾਪਸ, ਜਿਹੜਾ ਅਮਿਤ ਸ਼ਾਹ ਨੇ 2019 'ਚ ਜਿਹੜੀ ਆ ਉਹ ਭਬਕੀ ਗਿੱਦੜ ਭਬਕੀ ਦਿੱਤੀ, ਉਹ 4000 ਸਕੁਅਰ ਕਿਲੋਮੀਟਰ ਗਵਾ ਕੇ ਬੈਠੇ, ਹੁਣ ਲਦਾਖ ਗਵਾਉਣਾ ਇਹਨਾਂ ਨੇ। ਈਵਨ ਇਹ ਕਹਿਣਾ ਪ੍ਰੋਟੈਸਟ ਤੱਕ ਵੀ ਸਮਝ ਆ ਸਕਦਾ ਹੈ ਕਿ ਜੀ ਤੁਸੀਂ ਟੈਕਨੀਕਲੀ ਆਪਣੇ ਆਪ ਨੂੰ ਕਹਿ ਰਹੇ ਹੋ, ਪਰ ਉਹ ਕਹਿ ਰਹੇ ਨੇ ਵੀ ਫਰਦਰ ਰਿਜ਼ਰਵ ਦਾ ਰਾਈਟ ਟੂ ਟੇਕ ਨੈਸੈਸਰੀ ਮੇਜਰਸ ਟੂ ਸੇਫਗਾਰਡ ਅਵਰ ਇੰਟਰਸਟ, ਕਿ ਅਸੀਂ ਆਪਣੇ ਹਿੱਤਾਂ ਨੂੰ ਜਿਹੜਾ ਉਹ ਸੁਰੱਖਿਅਤ ਕਰਨ ਦਾ ਹੱਕ ਰੱਖਦੇ ਹਾਂ। ਸੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਅਸੀਂ ਭਾਰਤ ਸਰਕਾਰ ਦੇ ਬਾਂਕੇ ਦੂਲੇ ਬਹਾਦਰ ਉਹਨਾਂ ਦੇ ਯੋਧਿਆਂ ਨੂੰ ਇਹ ਕਹਿੰਦੇ ਆ ਕਿ ਵੀ ਜਾਓ, ਚੜ ਜਾਓ ਜਾ ਕੇ, ਉਹਨੂੰ ਕਹਿੰਦਾ ਹੁਸ਼ ਹਮਲਾ ਕਰੋ, ਵਾਕਈ ਇਹ ਤੁਹਾਡੀ ਟੈਰੀਟਰੀ ਹੈ, ਸਾਰਾ ਕਸ਼ਮੀਰ ਤੁਹਾਡਾ ਹੈ, ਕਸ਼ਮੀਰ ਜੰਨਤ ਹੈ, ਜੰਨਤ ਤਾਂ ਤੁਹਾਡੀ ਹੈ, ਤੁਸੀਂ ਉਹ ਸਾਰੀ ਜੰਨਤ ਹੈ ਮਾਰੋ, ਸਵਰਗ ਤਾਂ ਦੀ ਟਿਕਟ ਦਾ ਬਾਹਮਣ ਹੀ ਕੱਟ ਕੇ ਦਿੰਦਾ ਵੀ ਕਿਹਨੂੰ ਨਰਕ 'ਚ ਭੇਜਣਾ, ਕਿਹਨੂੰ ਸਵਰਗ 'ਚ ਭੇਜਣਾ। ਪਰ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਇਹ ਇਬਕੀ ਬਾਰ ਮਾਰ ਤੋਂ ਦੇਖੂ ਵਾਲਾ ਹੈ ਹੀ ਹੈ, ਪਰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਦੀ ਛਿਤਰੌਲ ਚੀਨ ਨੇ ਕਰਨੀ ਹੈ, ਇਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗਾ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।